ਮੇਰੇ ਸਾਰੇ ਭੈਣ ਭਰਾਵਾਂ, ਬੱਚਿਆਂ ਤੇ ਮਿੱਤਰਾਂ ਨੂੰ ਮੇਰਾ ਸਲਾਮ ਕਬੂਲ ਹੋਵੇ। 5 ਅਖਾਣ ਲੈ ਕੇ ਫੇਰ ਹਾਜ਼ਰ ਹੋਈ ਹਾਂ। ਅਖਾਣ ਕਦੋਂ ਸ਼ੁਰੂ ਹੋਏ? ਅਖਾਣ ਦੀ ਇਬਤਦਾ ਬਹੁਤ ਪੁਰਾਣੀ ਹੈ। ਜਦੋਂ ਲਿਖਾਈ ਆਮ ਨਹੀਂ ਸੀ, ਲੋਕ ਆਪਣੇ ਤਜਰਬੇ, ਅਕਲ ਤੇ ਜ਼ਿੰਦਗੀ ਦੇ ਸਬਕ ਮੁਖਤਸਰ ਜੁਮਲਿਆਂ ਦੀ ਸੂਰਤ ਵਿੱਚ ਅਗਲੀਆਂ ਨਸਲਾਂ ਨੂੰ ਸੁਣਾਉਂਦੇ ਸਨ। ਇਹੋ ਹੀ ਮੁਖਤਸਰ ਬਾਮਾਨੀ ਜੁਮਲੇ ਬਾਅਦ ਵਿੱਚ ਅਖਾਣ ਬਣ ਗਏ। ਹਰ ਇਲਾਕੇ ਦੀ ਸਕਾਫਤ, ਰਸਮੋ ਰਿਵਾਜ ਤੇ ਜ਼ਿੰਦਗੀ ਦੇ ਤਜਰਬਿਆਂ ਨੇ ਅਖਾਣ ਨੂੰ ਜਨਮ ਦਿੱਤਾ। ਇਹ ਅਖਾਣ ਲੋਕ ਅਦਬ ਦਾ ਬਹੁਤ ਕੀਮਤੀ ਹਿੱਸਾ ਮੰਨਿਆ ਜਾਂਦਾ ਹੈ। ਅਖਾਣ ਸਦੀਆਂ ਦੇ ਤਜਰਬੇ, ਅਕਲ ਤੇ ਲੋਕ ਦਾਨਾਈ ਦਾ ਨਿਚੋੜ ਹੁੰਦੇ ਨੇ, ਜਿਹੜਾ ਜ਼ਿੰਦਗੀ ਨੂੰ ਸਹੀ ਰਾਹ ਵਿਖਾਉਂਦੇ ਨੇ। ਸਾਡਾ ਅੱਜ ਦਾ ਪਹਿਲਾ ਮੁਹਾਵਰਾ ਹੈ, ਆਪ ਕਚੱਜੀ ਧੀਆਂ ਪੁੱਤਰਾਂ ਕੱਜੀ। ਕੁਝ ਮਾਂ ਪਿਓ ਇੰਝ ਦੇ ਹੁੰਦੇ ਨੇ ਕਿ ਸਾਰੀ ਜ਼ਿੰਦਗੀ ਆਪਣੀ ਬੇਵਕੂਫੀਆਂ ਨਾਲ, ਆਪਣੀ ਫਜ਼ੂਲ ਹਰਕਤਾਂ ਦੀ ਵਜ੍ਹਾ ਨਾਲ ਨਾਕਾਮ ਰਹਿੰਦੇ ਨੇ, ਮਗਰ ਉਹਨਾਂ ਦੀ ਔਲਾਦ ਜਿਹੜੀ ਹੈ ਕਾਬਲ ਤੇ ਜ਼ਹੀਨ ਨਿਕਲ ਆਉਂਦੀ ਹੈ ਤੇ ਫਿਰ ਉਹਨਾਂ ਦੇ ਦਿਨ ਫਿਰ ਜਾਂਦੇ ਨੇ ਤੇ ਉਹ ਆਪਣੇ ਵਾਲਿदैन ਦੀਆਂ ਜਿੰਨੀਆਂ ਵੀ ਨਾਕਾਮੀਆਂ ਹੁੰਦੀਆਂ ਨੇ, ਜਿੰਨੇ ਵੀ ਐਬ ਹੁੰਦੇ ਨੇ, ਉਹਨਾਂ ਨੂੰ ਛੁਪਾ ਲੈਂਦੇ ਨੇ। ਇਸ ਲਈ ਕਿਹਾ ਜਾਂਦਾ ਹੈ ਕਿ ਆਪ ਕਚੱਜੀ ਤੇ ਧੀਆਂ ਪੁੱਤਰਾਂ ਕੱਜੀ, ਯਾਨੀ ਬੇਵਕੂਫ ਤੇ ਬੇਅਕਲ ਵਾਲਿदैन ਦੀ ਔਲਾਦ ਅਗਰ ਜ਼ਹੀਨ ਤੇ ਚੰਗੀ ਨਿਕਲ ਆਏ ਤੇ ਉਹ ਆਪਣੇ ਮਾਂ ਪਿਓ ਦੇ ਐਬਾਂ ਤੇ ਵੀ ਪਰਦਾ ਪਾ ਲੈਂਦੀ ਹੈ। ਪਰੌਂਠਾ ਕਹਿਣ ਨਾਲ ਢਿੱਡ ਨਹੀਂ ਭਰਦਾ, ਇਹ ਸਾਡਾ ਅੱਜ ਦਾ ਦੂਜਾ ਮੁਹਾਵਰਾ ਹੈ। ਇਹ ਅਖਾਣ ਉਸ ਬੰਦੇ ਵਾਸਤੇ ਬੋਲਿਆ ਜਾਂਦਾ ਹੈ ਜਿਹੜਾ ਬਹਿ ਕੇ ਖਿਆਲੀ ਮਨਸੂਬੇ ਬਣਾਉਂਦਾ ਰਹਿੰਦਾ ਹੈ। ਮੈਂ ਇੰਝ ਕਰ ਲਾਂਗਾ, ਮੈਂ ਉਂਝ ਕਰ ਲਾਂਗਾ, ਮੈਂ ਅਮੀਰ ਹੋ ਜਾਵਾਂਗਾ, ਮੈਂ ਕਾਮਯਾਬ ਹੋ ਜਾਵਾਂਗਾ, ਲੇਕਿਨ ਅਮਲੀ ਤੌਰ 'ਤੇ ਇਹਨਾਂ ਮਨਸੂਬਿਆਂ ਨੂੰ ਪਾਇਆ ਤਕਮੀਲ ਤੱਕ ਪਹੁੰਚਾਉਣ ਲਈ ਕੁਝ ਵੀ ਨਹੀਂ ਕਰਦਾ, ਹੱਥ 'ਤੇ ਹੱਥ ਰੱਖ ਕੇ ਬੈਠਾ ਰਹਿੰਦਾ ਹੈ। ਅਤੇ ਇਹੋ ਜਿਹੇ ਬੰਦੇ ਵਾਸਤੇ ਬੋਲਿਆ ਜਾਂਦਾ ਹੈ ਕਿ ਸਿਰਫ ਪਰੌਠਾ ਕਹਿਣ ਨਾਲ ਢਿੱਡ ਨਹੀਂ ਭਰਦਾ, ਯਾਨੀ ਬਗੈਰ ਮਿਹਨਤ ਤੇ ਕੰਮ ਕੀਤਿਆਂ ਕੁਝ ਵੀ ਹਾਸਲ ਨਹੀਂ ਹੁੰਦਾ। ਸਾਡਾ ਤੀਸਰਾ ਮੁਹਾਵਰਾ ਹੈ, ਕਿੱਕਰ ਤੇ ਅੰਗੂਰ ਨਹੀਂ ਲੱਗਦੇ। ਮਤਲਬ ਕਿ ਕਿੱਕਰ ਵਰਗੇ ਕੰਡਿਆਂ ਵਾਲੇ ਦਰਖਤ 'ਤੇ ਕਦੀ ਮਿੱਠੇ ਫਲ ਨਹੀਂ ਲੱਗਦੇ। ਇਸੇ ਤਰ੍ਹਾਂ ਬੁਰੇ ਜਾਂ ਕਮ ਜ਼ਰਫ ਇਨਸਾਨ ਦੇ ਕੋਲੋਂ ਤੁਸੀਂ ਅੱਛੇ ਕਿਰਦਾਰ, ਨੇਕੀ ਤੇ ਚੰਗੇ ਕੰਮਾਂ ਦੀ ਤਵੱਕੋ ਨਹੀਂ ਕਰ ਸਕਦੇ। ਹਰ ਚੀਜ਼ ਆਪਣੀ ਅਸਲ ਫਿਤਰਤ ਦੇ ਮੁਤਾਬਕ ਹੀ ਨਤੀਜਾ ਦਿੰਦੀ ਏ। ਜਿਹਦਾ ਜਿਹਾ ਬੀਜ ਏ ਤੇ ਜਿਹੀ ਫਿਤਰਤ ਏ, ਉਹਦੇ ਤੋਂ ਉਹੋ ਜਿਹਾ ਹੀ ਫਲ ਮਿਲਦਾ ਏ। ਕਿੱਕਰ ਤੇ ਅੰਗੂਰ ਕਦੀ ਨਹੀਂ ਲੱਗਦੇ। ਤੇ ਬੁੱਲੇ ਸ਼ਾਹ ਵੀ ਫਰਮਾਇਆ ਹੈ ਕਿ ਨੀਚਾਂ ਦੀ ਅਸ਼ਨਾਈ ਕੋਲੋਂ ਫੈਜ਼ ਕਿਸੇ ਨਾ ਪਾਇਆ, ਕਿੱਕਰ ਤੇ ਅੰਗੂਰ ਚੜ੍ਹਾਇਆ ਤੇ ਹਰ ਗੁੱਛਾ ਜ਼ਖਮਾਇਆ। ਅੱਗੇ ਪਿੱਛੇ ਚੰਗੀ ਤੇ ਦਿਨ ਦਿਹਾੜ ਮੰਦੀ। ਇਹ ਅਖਾਣ ਉਸ ਔਰਤ ਜਾਂ ਇਨਸਾਨ ਵਾਸਤੇ ਬੋਲਿਆ ਜਾਂਦਾ ਹੈ ਕਿ ਜਿਹੜਾ ਆਮ ਰੋਜ਼ਮਰਾ ਜ਼ਿੰਦਗੀ 'ਚ ਤੇ ਅੱਛਾ ਖਾਸਾ ਬਣ ਠਣ ਕੇ ਰਵੇ, ਸਾਫ ਸੁਥਰੇ ਕੱਪੜੇ ਪਾਏ, ਡਿਸਿਪਲਨ ਨਾ ਰਹੇ, ਲੇਕਿਨ ਜਦੋਂ ਕੋਈ ਦਿਨ ਦਿਹਾੜ ਆ ਜਾਏ, ਕੋਈ ਅਹਿਮ ਦਿਨ ਹੋਏ ਤੇ ਉਦਣ ਆਪਣੀ ਬੁਰੀ ਹਾਲਤ ਕਰ ਲਏ ਤੇ ਨਾ ਕੱਪੜੇ ਬਦਲੇ ਤੇ ਨਾ ਆਪਣਾ ਮੂਡ ਠੀਕ ਰੱਖੇ ਤੇ ਉਸ ਦਿਨ ਨੂੰ ਆਪਣੇ ਆਪ ਲਈ ਵੀ ਖਰਾਬ ਕਰੇ ਤੇ ਦੂਜਿਆਂ ਲਈ ਵੀ ਖਰਾਬ ਕਰੇ। ਇਹ ਅਖਾਣ ਦਾ ਮਤਲਬ ਇਹ ਨਿਕਲਦਾ ਹੈ ਕਿ ਮੌਕੇ ਦੀ ਮੁਨਾਸਬਤ ਦੇ ਨਾਲ ਨਾ ਚੱਲਣਾ, ਤਿਆਰੀ ਨਾ ਕਰਨਾ, ਆਪਣੀ ਤਰਜੀਹਾਤ ਨੂੰ ਦੂਸਰਿਆਂ ਤੋਂ ਵੱਖਰਾ ਸਮਝਣਾ, ਯਾਨੀ ਉਹ ਬੰਦਾ ਜਿਹੜਾ ਖੁਸ਼ੀ ਦੇ ਮੌਕੇ ਤੇ ਆਮ ਦਿਨਾਂ ਤੋਂ ਵੀ ਬੁਰਾ ਦਿਸੇ ਜਾਂ ਬੁਰਾ ਰਵੱਈਆ ਰੱਖੇ। ਵੈਦ ਕਰੇ ਵਦਾਈ, ਚੰਗਾ ਕਰੇ ਖੁਦਾਈ। ਇਹ ਸਾਡਾ ਅੱਜ ਦਾ ਆਖਰੀ ਮੁਹਾਵਰਾ ਹੈ। ਵੈਦ ਹਕੀਮ ਜਾਂ ਡਾਕਟਰ ਨੂੰ ਆਂਦੇ ਨੇ ਤੇ ਇਸ ਮੁਹਾਵਰੇ ਦਾ ਜਾਂ ਅਖਾਣ ਦਾ ਮਤਲਬ ਇਹ ਵੇ ਕਿ ਯਾਨੀ ਬੰਦਾ ਬਿਮਾਰ ਹੋ ਕੇ ਡਾਕਟਰ ਕੋਲ ਜਾਂਦਾ ਹੈ,
ਡਾਕਟਰ ਆਪਣੇ ਤਜਰਬੇ ਤੇ ਅਕਲ ਦੇ ਨਾਲ ਇਲਾਜ ਕਰਦਾ ਏ, ਕੋਸ਼ਿਸ਼ ਕਰਦਾ ਏ ਕਿ ਬੰਦੇ ਨੂੰ ਸ਼ਿਫਾ ਮਿਲ ਜਾਏ, ਲੇਕਿਨ ਸ਼ਿਫਾ ਦੇਣਾ ਤੇ ਰੱਬੇ ਕਰੀਮ ਦੇ ਹੱਥ ਵਿੱਚ ਹੁੰਦਾ ਏ। ਇਹਦਾ ਇਹ ਵੀ ਮਤਲਬ ਨਿਕਲਦਾ ਹੈ ਕਿ ਇਨਸਾਨ ਤੇ ਕਿਸੇ ਕੰਮ ਵਾਸਤੇ ਕੋਸ਼ਿਸ਼ ਹੀ ਕਰ ਸਕਦਾ ਹੈ, ਉਸ ਕੋਸ਼ਿਸ਼ ਨੂੰ ਕਾਮਯਾਬੀ ਨਾਲ ਰੱਬ ਦੀ ਜ਼ਾਤ ਹਮਕਨਾਰ ਕਰਦੀ ਹੈ। ਇਹ ਸਨ ਅੱਜ ਦੇ ਅਖਾਣ। ਇਹ ਅਖਾਣ ਅੱਜ ਵੀ ਤੇ ਹਯਾਤੀ ਦੇ ਹਰ ਦੌਰ ਵਿੱਚ ਆਪਣੀ ਸੱਚਾਈ ਤੇ ਅਹਿਮੀਅਤ ਰੱਖਦੇ ਨੇ। ਤੇ ਜੇ ਤੁਹਾਨੂੰ ਮੇਰੇ ਅਖਾਣ ਤੇ ਮੁਹਾਵਰੇ ਪਸੰਦ ਆ ਰਹੇ ਨੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਮੈਨੂੰ ਸਪੋਰਟ ਕਰੋ। ਬਹੁਤ ਸ਼ੁਕਰੀਆ।